26 जनवरी का दिन जिन्हों हुण तक मोस्ट ऑफ द टाइम असी काला दिवस या धोखा दिवस कह के ही इस दे खिलाफ प्रोटेस्ट या रैलियां इंडियन एम्बैसियां हाई कमिशनां कौंसलेटां दे बाहर करते रहे। अज जे कहना होए कि ये खालिस्तान आज़ादी दिवस हो निबड़िया। अकाल तख्त अमृतसर तो लैके दुनिया के 150 तो ज़्यादा देशों जिथे जिथे सिख वसते हैं अज दे दिन इंडियन हाई कमिशनस कौंसलेट्स एम्बैसियां दे बाहर खालिस्तानी झंडे लहराए। दल खालसा और श्रोमणी अकाली दल अमृतसर अखंड कीर्तनी जथे इन्हां सारियां दे अकाल फेडरेशन उन्हां दे सहयोग नाल अज संतोखसर साहब तो ये मार्च जिहड़ा शुरू होया और बड़ी क्लीयरली मंग कि सानू राइट ऑफ सेल्फ डिटरमिनेशन UN चार्टर थले चाहिए और पंजाब दे विच रेफरेंडम करवाए यूनाइटेड नेशन। A huge march was taken out by activists seeking release of Bandi Singhs and justice in 2015 sacrilege cases after the Republic Day function on Mohali roads. वाहिगुरू जी का खालसा वाहिगुरू जी की फतेह। अस्सलाम वालेकुम आदाब अर्ज महा तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी तो दुनिया भर च बैठे साडे बहुत ही प्यारे सोहणे सियाणे TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 26 ਜਨਵਰੀ 2023 14 ਮਾਘ ਨਾਨਕ ਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਨਵਤੇਜ ਸਿੰਘ ਵੱਲੋਂ। ਸੋ ਇਹਨਾਂ ਅੱਜ 26 ਜਨਵਰੀ ਨੂੰ ਮੋਹਾਲੀ ਵਿਖੇ ਹੋਏ ਇਨਸਾਫ ਮਾਰਚ ਦੇ ਇਕੱਠ ਦੀ ਜਿਹੜੀ ਸ਼ਲਾਘਾ ਕੀਤੀ ਹੈ ਕਿ ਕਿਵੇਂ ਇਵੇਂ ਲੱਗਿਆ ਜਿਵੇਂ ਪਿਛਲੇ ਸਾਲ ਵਾਂਗ ਸਿੱਖ ਡਿਫੈਂਸ ਦਾ ਪੂਰਾ ਜਲੌ ਵੇਖਣ ਨੂੰ ਮਿਲਿਆ ਹੈ। ਬਸ ਇਸੇ ਕਰਕੇ ਹੁਕੂਮਤ ਨੂੰ ਅਸੀਂ ਰੜਕਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਮੋਰਚਾ ਸਫਲ ਹੋਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 26 ਜਨਵਰੀ ਦਾ ਦਿਨ ਦੁਨੀਆ ਭਰ ਵਿੱਚ ਵਸਦੇ ਖਾਲਸਾ ਜੀ ਨੇ ਖਾਲਿਸਤਾਨ ਡੇ ਵਿੱਚ ਤਬਦੀਲ ਕਰ ਦਿੱਤਾ ਹੈ ਔਰ ਚੰਡੀਗੜ੍ਹ ਵਿੱਚ ਵਿਸ਼ਾਲ ਇਨਸਾਫ ਮਾਰਚ ਹੋਇਆ। ਅੰਮ੍ਰਿਤਸਰ ਵਿੱਚ ਖਾਲਿਸਤਾਨ ਰੈਫਰੈਂਡਮ ਮਾਰਚ ਹੋਇਆ ਅਤੇ ਦੁਨੀਆ ਦੇ ਲਗਭਗ ਹਰ ਮੁਲਕ ਵਿੱਚ ਜਿੱਥੇ ਜਿੱਥੇ ਸਿੱਖ ਵਸਦੇ ਹਨ ਉੱਥੇ ਭਾਰਤੀ ਅੰਬੈਸੀਆਂ ਹਾਈ ਕਮਿਸ਼ਨਾਂ ਅਤੇ ਕੌਂਸਲੇਟਾਂ ਦੇ ਬਾਹਰ ਜਿਹੜਾ ਖਾਲਿਸਤਾਨੀ ਝੰਡਿਆਂ ਨਾਲ ਜ਼ੋਰਦਾਰ ਰੋਸ ਵਿਖਾਵੇ ਜਿਹੜੇ ਨੇ ਉਹ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो मैं समझदा भी एक गुरबाणी का फरमान जदों असीं पढ़ते हैं कि कहबे को शोभा नहीं देखा ही परवान कि गल्लां जे तुसी सिर्फ किसी थां दा आनंद माण के उस नूं बयान करते हो तो बयान तुहाडा जिन्ना मर्जी सवादला होए जिन्ना मर्जी तत्थां दे नेड़े होए पर नज़ारा उही हुंदा है जो तुसी मौजूद हो के माणदे हो। बिल्कुल। और जदों असीं पिक्चर्स बारे गल करते हैं अक्सर ये लफज बहुत पहला पुराने ने कि ये पिक्चर सेज 1000 वर्ड्स
ਜੀ ਕਿ ਇੱਕ ਤਸਵੀਰ ਹਜ਼ਾਰਾਂ ਲਫ਼ਜ਼ ਬਿਆਨ ਕਰ ਦਿੰਦੀ ਹੈ। ਜੋ ਕੁਝ ਤੁਸੀਂ ਹਜ਼ਾਰਾਂ ਲਫ਼ਜ਼ਾਂ 'ਚ ਕਹਿੰਦੇ ਉਹ ਵੀ ਫਿਰ ਦੇਖਾ ਹੀ ਪ੍ਰਵਾਨ ਦੇ ਨਾਲ ਜੁੜ ਜਾਂਦਾ ਹੈ। ਉਹ ਉਸ ਦਾ ਇੱਕ ਝਲਕਾਰਾ ਹੁੰਦਾ ਹੈ ਕਿ ਕੀ ਵਾਪਰਿਆ ਹੋਏਗਾ। ਬਿਲਕੁਲ ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ, ਹਕੂਮਤਾਂ ਦੇ ਕੋਲ, ਜ਼ਾਹਰ ਹੈ ਵੀ ਉਹਨਾਂ ਦੇ ਕੋਲ ਬਹੁਤ ਵੱਡੇ ਸਾਧਨ ਹੁੰਦੇ ਨੇ। ਉਹ ਪ੍ਰਚਾਰ ਤੰਤਰ ਦਾ ਸਹਾਰਾ ਲੈ ਕੇ ਝੂਠ ਨੂੰ ਸੱਚ ਬਣਾਉਣ ਦੀ ਸਮਰੱਥਾ ਰੱਖਦੇ ਨੇ। ਫਿਰ ਜਦੋਂ ਕਿ ਕਿਸੇ ਮੁਲਕ ਦੇ ਵਿੱਚ ਮਾਹੌਲ ਇਸ ਕਿਸਮ ਦਾ ਬਣਾ ਦਿੱਤਾ ਗਿਆ ਹੋਏ ਔਰ ਉਸ ਮੁਲਕ ਨੇ ਆਪਣੀ ਟੈਕਸਪੇਅਰ ਮਨੀ ਦਾ ਫਾਇਦਾ ਚੁੱਕਦਿਆਂ ਦੁਨੀਆ ਦੇ ਵਿੱਚ ਵੀ ਆਪਣਾ ਇੱਕ ਝੂਠਾ ਇਮੇਜ ਇਸ ਕਿਸਮ ਦਾ ਬਣਾ ਦਿੱਤਾ ਹੋਏ ਕਿ ਬਹੁਤੇ ਲੋਕ ਉਸ ਝੂਠ ਦੇ ਉੱਤੇ ਯਕੀਨ ਕਰ ਰਹੇ ਹੋਣ, ਉਹਨਾਂ ਹਾਲਾਤਾਂ 'ਚ ਇੱਕ ਛੋਟੀ ਜਿਹੀ ਕੌਮ, ਜਿਸ ਨੂੰ ਜੇ ਕਿਹਾ ਜਾਏ ਕਿ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਵਾਂਗ, ਜਦੋਂ ਅਸੀਂ 1 ਬਿਲੀਅਨ 500 ਮਿਲੀਅਨ ਲੋਕਾਂ ਦੇ ਵਿੱਚ ਸਿਰਫ ਜਿਹੜੀ ਹੈ 2% ਤੋਂ ਵੀ ਘੱਟ ਕੌਮ ਦੀ ਗੱਲ ਕਰਦੇ ਹਾਂ, ਤੇ ਕੌਮ ਵੀ ਉਹ ਜਿਸ ਨੂੰ ਲਗਭਗ 4 ਸਦੀਆਂ ਤੋਂ ਇੱਕ ਤੋਂ ਬਾਅਦ ਇੱਕ ਜ਼ਾਬਰ ਹਕੂਮਤ ਦੇ ਨਾਲ ਟੱਕਰ ਲੈਂਦਿਆਂ ਆਪਣਾ ਜਾਨੀ ਨੁਕਸਾਨ ਕਰਵਾਉਣਾ ਪਿਆ ਹੋਏ, ਮਾਲੀ ਨੁਕਸਾਨ ਕਰਵਾਉਣਾ ਪਿਆ ਹੋਏ, ਹਰ ਗੁਲਾਮੀ ਦੇ ਖਿਲਾਫ ਉਸਨੇ ਝੰਡਾ ਵੀ ਚੁੱਕਿਆ ਹੋਏ, ਤਲਵਾਰ ਵੀ ਚੁੱਕੀ ਹੋਏ, ਸਿਰ ਵੀ ਦਿੱਤਾ ਹੋਏ। ਔਰ 75 ਵਰ੍ਹੇ ਪਹਿਲਾਂ ਜਦੋਂ ਕਿ ਇਸ ਆਸ ਦੇ ਨਾਲ ਕਿ ਫਰੰਗੀ ਦੀ ਗੁਲਾਮੀ ਨੂੰ 98 ਸਾਲ ਪੰਜਾਬ ਦੇ ਉੱਤੇ ਕਾਬਜ਼ ਰਹੇ ਕਿ ਇਸ ਚੋਂ ਸਾਡੀ ਮੁਕਤੀ ਨਿਕਲੇਗੀ, ਮੰਦੇ ਭਾਗਾਂ ਨੂੰ ਇੱਕ ਗੁਲਾਮੀ ਚੋਂ ਨਿਕਲ ਕੇ, ਇੱਕ ਗੁਲਾਮੀ ਦੇ ਜੂੜੇ ਚੋਂ ਨਿਕਲ ਕੇ ਤੁਸੀਂ ਦੂਸਰੇ ਦੇ ਗੁਲਾਮੀ ਦੇ ਵਿੱਚ ਫਸ ਗਏ ਹੋਵੋ। ਔਰ ਉਹਨਾਂ ਹਾਲਾਤਾਂ 'ਚ ਕਿ ਉਸ ਗੁਲਾਮੀ 'ਚ ਫਸਦੇ ਆ 40% ਤੁਹਾਡੇ ਲੋਕ ਬੇਘਰੇ ਹੋਣ, 3 ਕੱਪੜਿਆਂ 'ਚ 5 ਲੱਖ ਤੋਂ ਜ਼ਿਆਦਾ ਜਾਨੀ ਨੁਕਸਾਨ ਕਰਵਾਇਆ ਹੋਏ, ਲੱਖਾਂ ਬੱਚੀਆਂ ਦੀ ਅਜ਼ਮਤ ਜਿਹੜੀ ਹੈ ਉਹ ਬਰਬਾਦ ਹੋਈ ਹੋਏ। ਔਰ ਜਿਸ ਮੁਲਕ ਦੇ ਵਿੱਚ ਤੁਸੀਂ ਆਓ, ਜਿਸ ਨੂੰ 1000 ਸਾਲ ਦੀ ਗੁਲਾਮੀ ਬਾਅਦ ਜਿਨ੍ਹਾਂ ਦੇ ਕੋਲ ਸਿਆਸੀ ਤਾਕਤ ਆਈ ਹੋਏ, ਉਹ ਤੁਹਾਨੂੰ ਜਿਹੜਾ ਹੈ ਉਹ ਕ੍ਰਿਮੀਨਲ ਟ੍ਰਾਈਬ ਐਲਾਨ ਦੇਣ, ਜਰਾਇਮ ਪੇਸ਼ਾ ਕਬੀਲਾ ਐਲਾਨ ਦੇਣ, ਤੁਹਾਡੇ ਸਾਰੇ ਸਾਧਨ, ਤੁਹਾਡੇ ਅੱਗੇ ਵਧਣ ਦੇ ਮੌਕੇ ਖੋਹ ਲਏ ਜਾਣ, ਤੁਹਾਨੂੰ ਹਰ ਤਰੀਕੇ ਨਾਲ ਘਸਿਆਰੇ ਬਣਾਉਣ ਲਈ ਨੀਤੀਆਂ ਲਾਗੂ ਕੀਤੀਆਂ ਗਈਆਂ ਹੋਣ, ਤੁਹਾਨੂੰ ਇੱਕ ਚਾਰਾ ਬਣਾ ਕੇ, ਫਾਡਰ ਬਣਾ ਕੇ, ਰਾ ਮਟੀਰੀਅਲ ਬਣਾ ਕੇ ਪਾਕਿਸਤਾਨ ਦੇ ਖਿਲਾਫ, ਚਾਈਨਾ ਦੇ ਖਿਲਾਫ ਜਿਹੜਾ ਹੈ ਉਹ ਉਸ ਭੱਠੀ ਦੇ ਵਿੱਚ ਤੁੰਨ ਦਿੱਤਾ ਹੋਏ ਜੰਗਾਂ ਦੇ ਨਾਂ ਥੱਲੇ। ਔਰ ਉਸ ਸਭ ਦੇ ਬਾਵਜੂਦ ਤੁਸੀਂ ਆਪਣੇ ਹੱਕਾਂ ਲਈ ਖਲੋਣ ਦੀ ਗੱਲ ਕਰੋ ਤੇ ਜਦੋਂ ਤੁਸੀਂ ਆਪਣੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਦੇ ਸਮਰੱਥ ਹੁੰਦੇ ਹੋ, ਉਦੋਂ ਉਹੀ ਦਿੱਲੀ ਦੀ ਹਕੂਮਤ ਫੁੱਲ ਸਕੇਲ ਵਾਰ, ਟੋਟਲ ਵਾਰ ਤੁਹਾਡੇ ਉੱਤੇ ਬਰਪਾ ਕਰ ਦੇ, ਟੈਂਕਾਂ ਤੋਪਾਂ ਦੇ ਨਾਲ ਤੁਹਾਡੇ ਸਭ ਤੋਂ ਮੁਕੱਦਸ ਸਥਾਨ ਨੂੰ ਨੇਸਤੋ ਨਾਬੂਦ ਕਰਨ ਦੇ ਇਰਾਦੇ ਨਾਲ ਔਰ ਤੁਹਾਡੀ ਇਤਿਹਾਸਕਤਾ ਨੂੰ ਡਿਸਟਰੋਏ ਕਰਨ ਦੇ ਲਈ ਜਿਹੜਾ ਉਹ ਇਸ ਕਿਸਮ ਦੇ ਘੱਲੂਘਾਰੇ, ਜਿਹੜਾ ਜੂਨ 84, ਫਿਰ ਨਵੰਬਰ 84, ਫਿਰ ਇੱਕ ਦਹਾਕਾ ਪੂਰਾ, ਜਿਹਦੇ 'ਚ ਜਿਹੜੇ ਨੌਜਵਾਨੀ ਹੈ ਉਸ ਦਾ ਇੱਕ ਪੂਰੇ ਦਾ ਪੂਰੀ ਪੀੜ੍ਹੀ, ਇੱਕ ਜਨਰੇਸ਼ਨ ਮਾਰ ਮੁਕਾਈ ਹੋਏ, ਦੂਸਰਿਆਂ ਨੂੰ ਡਰੱਗਸ ਦੇ ਹਵਾਲੇ ਕੀਤਾ ਹੋਏ, ਪ੍ਰੋਪੇਗੈਂਡਾ ਮਸ਼ੀਨਰੀ ਦੇ ਨਾਲ ਦੁਨੀਆ ਭਰ 'ਚ ਜਿਸ ਕੌਮ ਦੇ ਵਛਿੰਦਿਆਂ ਨੂੰ ਦਹਿਸ਼ਤਗਰਦ, ਅਲਗਾਵਵਾਦੀ, ਆਤੰਕਵਾਦੀ ਇਹਨਾਂ ਸ਼੍ਰੇਣੀਆਂ ਦੇ ਵਿੱਚ ਸ਼੍ਰੇਣੀਬੱਧ ਕਰ ਦਿੱਤਾ ਹੋਏ, ਇੰਟਰਨੈਸ਼ਨਲੀ ਦਹਿਸ਼ਤਗਰਦੀ ਕਰਵਾ ਕੇ ਏਅਰ ਇੰਡੀਆ ਵਰਗਾ ਹਾਦਸਾ ਕੌਮ ਨੂੰ ਜਿਹੜਾ ਹੈ ਉਹ ਉਸ ਕਿਸਮ ਦੇ ਨੈਗੇਟਿਵਿਟੀ 'ਚ ਸੁੱਟਿਆ ਹੋਏ। ਔਰ ਇਹ ਗੱਲ ਜਦੋਂ ਅਸੀਂ ਦੇਖਦੇ ਹਾਂ 38 ਸਾਲਾਂ ਦੇ ਵਿੱਚ ਵੀ, ਔਰ ਫਿਰ ਹਕੂਮਤ ਕਹਿ ਕੇ ਤੁਹਾਡੀਆਂ ਜ਼ਮੀਨਾਂ ਵੀ ਖੋਹ ਲੈਣੀਆਂ ਨੇ, 3 ਖੇਤੀ ਕਾਨੂੰਨ, ਔਰ ਅਜੇ ਕੁਛ 1 ਸਾਲ ਵੀ ਨਹੀਂ ਬੀਤਿਆ ਜਦੋਂ ਕਿ 13 ਮਹੀਨੇ ਲਗਾਤਾਰਤਾ ਦੇ ਨਾਲ ਜਿਹੜੀ ਹੈ ਕਿਸਾਨ ਲੜਾਈ ਦੇ ਵਿੱਚ 800 ਦੇ ਕਰੀਬ ਅਗੇਨ ਕਿਸਾਨ ਵੀ ਸ਼ਹੀਦ ਹੋਏ ਹੋਣ, ਬਿਲੀਅਨਸ ਆਫ ਰੁਪੀਸ ਉਸ ਐਜੀਟੇਸ਼ਨ ਤੇ ਲੱਗਾ ਹੋਏ, ਕਿੰਨਾ ਸਮਾਂ, ਕਿੰਨੇ ਰਿਸੋਰਸ ਲੱਗੇ ਹੋਣ, ਫਿਰ ਵੀ ਉਹ ਕੌਮ ਉਸ ਜਿੱਤ ਨੂੰ ਹਾਸਲ ਕਰਨ ਤੋਂ ਬਾਅਦ ਆਰਾਮ ਨਾਲ ਨਾ ਬੈਠੇ ਔਰ ਇਹ ਕਹੇ ਕਿ ਭਾਈ ਹੁਣ ਤਾਂ ਅਸੀਂ ਜੋ ਸਾਡਾ ਮੁੱਢਲਾ ਹੱਕ ਹੈ, ਜੋ ਸਾਨੂੰ ਯੂਨਾਈਟਿਡ ਨੇਸ਼ਨਸ ਚਾਰਟਰ ਨੇ ਹੱਕ ਦਿੱਤਾ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਜਿਹੜਾ ਅਸੀਂ 26 ਜਨਵਰੀ 1986 ਦੇ ਸਰਬੱਤ ਖਾਲਸੇ ਰਾਹੀਂ
ਸਾਜੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕੀਤਾ ਹੋਇਆ ਹੈ, ਜਿਹੜਾ ਸਾਨੂੰ ਗੁਰੂ ਨੇ ਬੌਰਨ ਬਾਦਸ਼ਾਹਤ ਦਿੱਤੀ हुई है। इन गरीब सिखन को देऊं पातशाही, ये याद करें हमरी गुरियाई, जिन्हां दे उत्ते बेस्टो कीती होए बादशाहत, और ਜਿਹੜੇ 1849 ਤੱਕ 1.5 ਲੱਖ ਮੁਰੱਬਾ ਮੀਲ ਦੇ ਉੱਤੇ ਇੱਕ ਸੋਵਰਨ ਲੋਕਾਂ ਦੀ ਤਰ੍ਹਾਂ ਜਿਉ ਰਹੇ ਹੋਣ ਔਰ ਬਾਕੀਆਂ ਨੂੰ ਵੀ ਬਰਾਬਰੀ ਦੇ ਹੱਕ ਦਿੱਤੇ ਹੋਣ। ਹੁਣ ਉਸ ਕੌਮ ਨੂੰ ਜੇ ਕੋਈ ਇਹ ਸਮਝੇ ਅੱਜ ਦਾ ਹਾਕਮ ਜਿਨ੍ਹਾਂ ਦੇ ਕੋਲ ਪਾਵਰ ਔਰ ਜਿਨ੍ਹਾਂ ਦੇ ਕੋਲ ਬੇਈਮਾਨੀ, ਸਾਮ-ਦਾਮ, ਦੰਡ ਭੇਦ, ਧੋਖੇਬਾਜ਼ੀ, ਫਰੇਬ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਤੇ ਮੈਂ ਸਮਝਦਾ ਵੀ ਅਸੀਂ ਇਹਨਾਂ ਨੂੰ ਪੈਰ ਤੇ ਗਲਤ ਸਾਬਤ ਕੀਤਾ ਹੈ। ਇਹਨਾਂ 75 ਸਾਲਾਂ 'ਚ ਵੀ ਗਲਤ ਸਾਬਤ ਕੀਤਾ ਹੈ। ਪਰ ਅੱਜ ਦਾ ਦਿਨ 26 ਜਨਵਰੀ ਦਾ ਦਿਨ ਉਹ ਇੱਕ ਦਿਨ ਹੋ ਨਿਬੜਿਆ। ਹਾਲਾਂ ਅੱਜ ਵੀ ਲਗਭਗ ਸਾਲ ਪਹਿਲਾਂ ਦੀ ਉਹ ਯਾਦ, 2 ਸਾਲ ਪਹਿਲਾਂ ਕਿਸਾਨ ਮੋਰਚਾ ਫਿਰ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਤੇ ਦੀਪ ਸਿੱਧੂ ਦੀ ਉਹ ਚਾਹਨਾ ਔਰ ਵੀਰ ਜੁਗਰਾਜ ਸਿੰਘ ਉਹਨਾਂ ਦੀ ਹਿੰਮਤ ਔਰ ਖਾਲਸੇ ਦਾ ਜਾਹੋ ਜਲਾਲ ਜਿਹੜਾ ਕਿ ਪ੍ਰਗਟ ਹੋਇਆ, ਕਿਉਂਕਿ ਇਹ ਐਨੀਵਰਸਰੀ ਵੀ ਹੈ ਉਹ ਸਾਲਾਨਾ 26 ਜਨਵਰੀ ਦਾ ਦਿਨ ਜਦੋਂ ਦਿੱਲੀ ਦੇ ਲਾਲ ਕਿਲੇ ਤੇ 1783 ਤੋਂ ਬਾਅਦ ਇੱਕ ਵਾਰ ਫੇਰ ਆਪਣੀਆਂ ਬਾਹੂਬਲ ਦੇ ਉੱਤੇ ਖਾਲਸੇ ਨੇ ਆਪਣਾ ਕੇਸਰੀ ਪਰਚਮ ਲਹਿਰਾਇਆ। ਲੇਕਿਨ ਇਸ ਵਾਰ ਇਹੀ ਸਟਰਗਲ ਦਾ ਇੱਕ ਨਵਾਂ ਪੜਾਅ ਇਹਨੂੰ ਇਸ ਲਈ ਕਿਉਂਕਿ 7 ਜਨਵਰੀ ਤੋਂ ਚੰਡੀਗੜ੍ਹ ਔਰ ਮੋਹਾਲੀ ਦੇ ਵਿਚਕਾਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਹਜ਼ਾਰਾਂ ਸਿੱਖਾਂ ਨੇ ਇਹ ਅਹਿਦ ਲਿਆ ਕਿ ਹੁਣ ਅਸੀਂ 2015 ਤੋਂ ਜਿਹੜਾ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਸਿਲਸਿਲਾ ਜਾਰੀ ਕੀਤਾ ਹੋਇਆ ਭਾਰਤੀ ਏਜੰਸੀਆਂ ਨੇ, ਉਸ ਦਾ ਵੀ ਇਨਸਾਫ ਲੈਣਾ। ਔਰ ਜਿਹੜੇ ਸਾਡੇ ਬੰਦੀ ਸਿੰਘ, ਪੋਲੀਟੀਕਲ ਪ੍ਰਿਜ਼ਨਰ, ਲਫ਼ਜ਼ ਹੁਣ ਬੰਦੀ ਸਿੰਘ ਪਪੂਲਰ ਹੋ ਗਿਆ ਤੇ ਮੈਂ ਵੀ ਇਹੀ ਦੁਹਰਾ ਰਿਹਾ, ਲੇਕਿਨ ਇਹ ਪ੍ਰਿਜ਼ਨਰਸ ਆਫ ਕੌਨਸ਼ੀਅੰਸ ਨੇ। ਇਹ ਹਿਊਮਨ ਰਾਈਟਸ ਦੀ ਸ਼ਬਦਾਵਲੀ ਦਾ ਲਫ਼ਜ਼ ਹੈ ਕਿ ਜਿਨ੍ਹਾਂ ਨੂੰ ਉਹਨਾਂ ਦੇ ਮਰਜ਼ੀ ਦੇ ਖਿਲਾਫ, ਉਹਨਾਂ ਦੀ ਕਨਵਿਕਸ਼ਨ ਦੇ ਲਈ, ਜਿਹੜੀ ਵਿਚਾਰਾਂ ਦੀ ਕਨਵਿਕਸ਼ਨ ਹੈ ਕਿ ਉਹ ਖਾਲਿਸਤਾਨ ਚਾਹੁੰਦੇ ਨੇ ਜਾਂ ਉਹ ਸਿੱਖ ਨੇ, ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਿਹੜਾ ਬੰਦੀ 'ਚ ਰੱਖਿਆ ਹੋਇਆ ਹੈ, ਇਹ ਪ੍ਰਿਜ਼ਨਰਸ ਆਫ ਕੌਨਸ਼ੀਅੰਸ ਨੇ। ਇਸ ਲਈ ਇਹ ਸਿਆਸੀ ਕੈਦੀ ਨੇ। ਲੇਕਿਨ ਇਹਦੇ ਬਾਵਜੂਦ ਉਹਨਾਂ ਨੂੰ ਕ੍ਰਿਮੀਨਲ ਐਕਟਸ ਦੇ ਵਿੱਚ ਜਿਹੜਾ ਹੈ ਉਹ ਕਨਵਿਕਟ ਕਰਨ ਦਾ ਡਰਾਮਾ ਕੀਤਾ ਗਿਆ। ਉਹਦੇ ਥੱਲੇ ਵੀ ਜੋ ਸਜ਼ਾਵਾਂ ਬਣਦੀਆਂ ਨੇ ਇਹਦੇ ਭੋਗਣ ਦੇ ਬਾਵਜੂਦ 25 ਸਾਲ 30 ਸਾਲ ਤੋਂ ਉਹਨਾਂ ਨੂੰ ਰਿਲੀਜ਼ ਨਾ ਕਰਨਾ, ਇਹਨਾਂ ਮੁੱਦਿਆਂ ਦੇ ਉੱਤੇ ਫੋਕਸਡ 7 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੇ ਔਰ ਮੋਹਾਲੀ ਵਿਚਕਾਰ ਬਰੂਹਾਂ ਤੇ ਚੰਡੀਗੜ੍ਹ ਦੇ ਸ਼ੁਰੂ ਹੋਇਆ। ਔਰ ਵਿਦਿਨ ਅਸੀਂ 7 ਜਨਵਰੀ ਦੀ ਗੱਲ ਕਰਦੇ ਹਾਂ, ਅੱਜ 19 ਦਿਨ ਪਹਿਲਾਂ ਦੀ ਗੱਲ ਹੈ ਕਿ ਕਿਵੇਂ ਇਹ ਜਿਹੜਾ ਵਰਤਾਰਾ, ਔਰ ਮੈਂ ਅੱਡ ਮੀਡੀਆ ਰਿਪੋਰਟਸ ਜਿਹੜੀਆਂ ਸਾਹਮਣੇ ਆਈਆਂ ਨੇ ਉਹਨਾਂ 'ਤੇ ਬੇਸਡ ਗੱਲ ਕਰਾਂਗਾ, ਜਿਹੜੀਆਂ ਉੱਥੋਂ ਵੀ ਓਰੀਜਿਨੇਟ ਹੋਈਆਂ, ਕਿ ਕਿਵੇਂ ਦੁਨੀਆ ਭਰ ਦੇ ਵਿੱਚ ਇਹ ਆਵਾਜ਼ ਸਿੱਖਾਂ ਨੇ ਦਿੱਤੀ ਹੈ। ਔਰ ਇਹ ਮੇਰਾ ਨਹੀਂ ਖਿਆਲ, ਹਾਲਾਂਕਿ ਹੋਰ ਵੀ ਹਰ ਮੁਲਕ ਦੇ ਵਿੱਚ ਪੀੜਤ ਲੋਕ ਨੇ, ਕੋਈ ਨਾ ਕੋਈ ਜ਼ੁਲਮ ਦਾ ਸ਼ਿਕਾਰ ਹੈ। ਜੇ ਭਾਰਤ ਦੇ ਨਕਸ਼ੇ 'ਚ ਹੀ ਕਹਿਣਾ ਹੋਏ 20 ਕਰੋੜ ਮੁਸਲਮਾਨਾਂ ਦੇ ਨਾਲ ਕੀ ਵਾਪਰ ਰਿਹਾ, ਕਸ਼ਮੀਰੀਆਂ ਦੇ ਨਾਲ ਕੀ ਵਾਪਰ ਰਿਹਾ, ਨਾਗਿਆਂ ਨਾਲ ਕੀ ਵਾਪਰ ਰਿਹਾ, ਪਰ ਤੁਹਾਨੂੰ ਕਿਤੇ ਵੀ ਜ਼ਾਹਰਾ ਤੌਰ ਤੇ ਨਜ਼ਰ ਨਹੀਂ ਆਇਆ ਹੋਵੇਗਾ ਦੁਨੀਆ 'ਚ। ਕਿਤੇ ਹੋ ਸਕਦਾ ਹੈ ਕਿਤੇ ਕੱਲਾ ਕਿਤੇ ਪ੍ਰੋਟੈਸਟ ਹੋਇਆ ਹੋਏ ਕਿ ਜਿੱਥੇ ਇੰਨੀ ਤਾਕਤ ਦੇ ਨਾਲ ਕੌਮ ਨਿਕਲੀ। ਇਹੀ ਨਹੀਂ, ਔਰ ਇਹ ਉਸ ਪ੍ਰੋਪੇਗੈਂਡੇ ਨੂੰ ਵੀ ਝੁਠਲਾਉਂਦੀ ਹੈ ਜਿਹੜੀ ਕਿ ਜੀ ਬਾਹਰ ਬੈਠੇ ਚੰਦ ਲੋਕ ਜਾਂ ਦੂਜੇ ਫਲਾਣੇ ਨੇ ਕਰਾਤਾ, ISI ਨੇ ਕਰਾਤਾ, ਫਲਾਣੇ ਨੇ ਕਰਾਤਾ, ਉਹਨਾਂ ਸਾਰਿਆਂ ਨੂੰ ਨਕਾਰਦੇ ਆ। ਇਸ ਵਾਰ 26 ਜਨਵਰੀ ਦਾ ਦਿਨ, ਜਿਹਨੂੰ ਹੁਣ ਤੱਕ ਮੋਸਟ ਆਫ ਦਾ ਟਾਈਮ ਅਸੀਂ ਕਾਲਾ ਦਿਵਸ ਜਾਂ ਧੋਖਾ ਦਿਵਸ ਕਹਿ ਕੇ ਹੀ ਇਸ ਦੇ ਖਿਲਾਫ ਪ੍ਰੋਟੈਸਟ ਜਾਂ ਰੈਲੀਆਂ ਇੰਡੀਅਨ ਐਮਬੈਸੀਆਂ, ਹਾਈ ਕਮਿਸ਼ਨਾਂ, ਕੌਂਸੂਲੇਟਾਂ ਦੇ ਬਾਹਰ ਕਰਦੇ ਰਹੇ। ਅੱਜ ਜੇ ਕਹਿਣਾ ਹੋਏ ਕਿ ਇਹ ਖਾਲਿਸਤਾਨ ਆਜ਼ਾਦੀ ਦਿਵਸ ਹੋ ਨਿਬੜਿਆ, ਖਾਲਿਸਤਾਨ ਫਰੀडम ਡੇ, ਔਰ ਅਕਾਲ ਤਖਤ ਅੰਮ੍ਰਿਤਸਰ ਤੋਂ ਲੈ ਕੇ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਜਿੱਥੇ ਸਿੱਖ ਵਸਦੇ ਨੇ, ਅੱਜ ਦੇ ਦਿਨ ਇੰਡੀਅਨ ਹਾਈ ਕਮਿਸ਼ਨਸ, ਕੌਂਸੂਲੇਟਸ, ਐਮਬੈਸੀਆਂ ਦੇ ਬਾਹਰ ਖਾਲਿਸਤਾਨੀ ਝੰਡੇ ਲਹਿਰਾਏ। ਜੇ ਅੰਦਰ ਉਹਨਾਂ ਦਾ ਤਿਰੰਗਾ ਸ਼ਰਮ ਖਾ ਕੇ ਕਿਤੇ
ਜਿਹੜਾ ਉਹ ਲੁਕਵਾਂ ਛਿਕਵਾਂ ਲਹਿਰਾਇਆ ਜਾ ਰਿਹਾ ਸੀ, ਤੇ ਖਾਲਿਸਤਾਨ ਦਾ ਇੱਕ ਝੰਡਾ ਨਹੀਂ, ਉਹਨਾਂ ਤਾਂ ਇੱਕ ਤਿਰੰਗਾ ਡੋਰੀ ਖਿੱਚ ਕੇ ਉਹ ਵੀ ਕਈ ਥਾਂ ਪੁੱਠਾ ਹੀ ਲਟਕ ਰਿਹਾ ਹੋਣਾ ਕਰ ਰਹੇ ਸੀ। ਪਰ ਇੱਥੇ ਸਾਡੇ ਖਾਲਿਸਤਾਨ ਦੇ ਝੰਡੇ ਆਜ਼ਾਦ ਫਜ਼ਾ ਦੇ ਵਿੱਚ ਨਿਊਯਾਰਕ 'ਚ 30 ਡਿਗਰੀ ਟੈਂਪਰੇਚਰ 'ਚ ਔਰ ਚਲਦੀ ਹਵਾਵਾਂ ਦੇ ਵਿੱਚ, ਫਿਰ ਫਲਟਰਿੰਗ ਤਾਂ ਉਹੀ ਹੁੰਦੀ ਹੈ ਨਾ ਜੀ, ਜਦੋਂ ਹਵਾ ਚੱਲਦੀ ਹੈ ਇੱਕ ਝੰਡਾ ਲਹਿਰਾਣਾ ਫਹਿਰਾਣਾ ਹੁੰਦਾ, ਇੱਕ ਝੰਡੇ ਦਾ ਆਪਣਾ ਝੂਮਣਾ ਹੁੰਦਾ। ਔਰ ਇਵੇਂ ਝੰਡੇ ਝੂਮ ਰਹੇ ਸੀ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਵਸਦਾ ਇਸ ਪਲੈਨਟ ਦੇ ਉੱਤੇ, ਕਿ ਅੱਜ ਦਾ ਦਿਨ ਮਾਨੋ ਖਾਲਿਸਤਾਨ ਫਰੀडम ਡੇ ਹੈ। ਔਰ ਇਹ ਗੱਲ ਬਾਤਾਂ ਦੀ ਨਹੀਂ ਹੈ ਸਿਰਫ, ਇਹ ਦੇਖਾ ਹੀ ਪ੍ਰਵਾਨ ਹੈ ਜਿਹੜਾ ਜਿੱਥੇ ਜਿੱਥੇ ਸੀ। ਔਰ ਸਪਿਰਿਟ ਔਰ ਜੋਸ਼, ਬਹੁਤ ਵਾਰ ਇਹ ਨਹੀਂ ਹੁੰਦਾ ਕਿ ਵੀ ਗਿਣਤੀ ਕੀ ਹੈ, ਨੰਬਰ ਕੀ ਹੈ, ਇਹ ਮੈਟਰ ਨਹੀਂ ਕਰਦਾ। ਉਹਦੀ ਸ਼ੀਰੀ ਫਰਿਆਦ ਦੀ ਕਹਾਣੀ ਸੁਣਾਉਂਦੇ ਆ, ਜਿਹੜਾ ਅਕਸਰ ਕਿਹਾ ਜਾਂਦਾ ਵੀ ਉਹ ਸ਼ਰਤ ਰੱਖੀ ਉਹਦੇ ਪਿਓ ਨੇ ਸ਼ੀਰੀ ਦੇ ਕਿ ਵੀ ਜੇ ਤੂੰ ਨਹਿਰ ਕੱਟ ਕੇ ਪਹਾੜ ਦੇ ਵਿੱਚੋਂ ਦੀ ਲੈ ਆਏ ਤੇ ਵਿਆਹ ਦਿਆਂਗਾ ਤੁਹਾਨੂੰ। ਔਰ ਉਹਦੇ ਬਾਰੇ ਉਹ ਲੱਗ ਪਿਆ ਵਿਚਾਰਾ, ਜਿਹੜਾ ਹੈ ਜਨੂਨੀ ਇਸ਼ਕ ਦੇ ਵਿੱਚ ਆਇਆ ਹੋਇਆ। ਤੇ ਉਹ ਕਹਿੰਦੇ ਨੇ ਵੀ ਉਹਦੇ ਪਿਓ ਨੂੰ ਜਾਂ ਜੋ ਵੀ ਸੀ ਉਹਨਾਂ ਨੇ ਪੁੱਛਿਆ ਕਿ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਬੰਦਾ ਇਕੱਲਾ ਕਾਰਾ ਲੈ ਕੇ ਕਈ ਲੱਗਾ ਹੋਇਆ ਵੀ ਇਹ ਨਹਿਰ ਕੱਢ ਦੇਗਾ? ਉਹ ਕਹਿੰਦਾ ਵੀ ਕੱਢ ਤਾਂ ਨਹੀਂ ਸਕਦਾ, ਪਰ ਜਦੋਂ ਮੈਂ ਇਹਦਾ ਜਨੂਨ ਦੇਖਦਾ, ਜਦੋਂ ਮੈਂ ਦੇਖਦਾ ਔਰ ਜਦੋਂ ਮੈਨੂੰ ਖਬਰਾਂ ਮਿਲ ਰਹੀਆਂ, ਮੈਨੂੰ ਲੱਗਦਾ ਕਿਤੇ ਕੱਢ ਹੀ ਨਾ ਦੇ। ਹੁਣ ਇਹਨੂੰ ਹੀ ਅਸੀਂ ਉਹ ਜੋਸ਼ ਜਨੂਨ ਔਰ ਕਨਵਿਕਸ਼ਨ ਕਹਿੰਦੇ ਆ ਕਿ ਜਿਹਦੇ ਥੱਲੇ ਜਿਹੜਾ ਇਹ ਉਹਨੂੰ ਸੰਭਵ ਬਣਾਇਆ ਜਾ ਸਕਦਾ ਹੈ। ਸੋ ਉਹ ਜੋਸ਼ ਔਰ ਜਨੂਨ ਉਸ ਧਰਤੀ ਤੇ ਵੀ ਜਿੱਥੇ ਹਰ ਕਿਸਮ ਦਾ ਕਾਨੂੰਨ, UAPA ਪੰਜਾਬ ਦੇ ਵਿੱਚ ਰਿਪਰੈਸਿਵ ਰਜੀਮ, ਉਹਨਾਂ ਦਾ ਅੱਧਾ ਪੰਜਾਬ BSF ਦੇ ਹਵਾਲੇ ਸੈਂਟਰਲ ਫੋਰਸਿਸ ਦੇ ਕੀਤਾ ਹੋਇਆ ਹੈ, ਉਹਨਾਂ ਨੂੰ ਕਹਿ ਕੇ ਅਲਰਟ ਦੇ ਨਾਂ ਥੱਲੇ, ਔਰ ਹਰ ਕਿਸਮ ਦੀ ਜਿਹੜੀ ਹੈ ਧੱਕੇਸ਼ਾਹੀ ਔਰ ਕੋਈ ਨਾ ਕੋਈ ਇਵੈਂਟ ਐਸੀ ਜਿਹੜੀ ਹੈ ਉਹ ਏਜੰਸੀਆਂ ਕਰਵਾ ਦਿੰਦੀਆਂ ਨੇ ਕਿ ਤੁਹਾਡਾ ਧਿਆਨ ਇੱਧਰ ਉੱਧਰ ਭਟਕ ਰਿਹਾ ਹੋਏ। ਪਰ ਇਹਦੇ ਬਾਵਜੂਦ ਜਿਵੇਂ ਇਹ ਸਿੱਖ ਫਰੀडम ਡੇ, ਖਾਲਿਸਤਾਨ ਫਰੀडम ਡੇ ਹੋ ਨਿਬੜਿਆ, ਪਰ ਮੈਂ ਆਪਣੇ ਦਰਸ਼ਕਾਂ ਦਾ ਹੁਣ ਬਹੁਤਾ ਵਕਤ ਸਪੈਕੂਲੇਸ਼ਨ 'ਚ ਨਹੀਂ ਰੱਖਾਂਗਾ, ਉਹਨਾਂ ਨੂੰ ਹੁਣ ਥੋੜੇ ਨਜ਼ਾਰੇ ਕਰਵਾ ਦਈਏ। ਸਭ ਤੋਂ ਪਹਿਲਾਂ ਅਸੀਂ ਆਪਣੀ ਸਪਿਰਿਚੁਅਲ ਕੈਪੀਟਲ, ਸਾਡਾ ਰੂਹਾਨੀ ਕੇਂਦਰ, ਜਿਸ ਧਰਤੀ ਨੂੰ 2 ਵੇਲੇ ਦੀ ਅਰਦਾਸ ਦੇ ਵਿੱਚ ਅਸੀਂ ਮੰਗਦੇ ਹਾਂ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਉਸ ਧਰਤੀ ਦੀ ਗੱਲ ਕਰੀਏ। ਬਹੁਤ ਵਾਰ ਇੱਥੇ ਵੀ ਕਈ ਸਿਰਫਿਰੇ, ਕਈ ਬੇਈਮਾਨ ਇਹ ਕਹਿਣਗੇ ਜੀ ਇੱਥੇ ਤਾਂ ਗੱਲ ਹੁੰਦੀ ਹੈ, ਉੱਥੇ ਤਾਂ ਕੋਈ ਮੰਗਦਾ ਨਹੀਂ। ਹੁਣ ਇਸ ਦਿਨ ਨੂੰ ਜਿੱਦਣ, ਔਰ ਇਹ ਜਿਹੜੀ ਡਿਫਾਈਂਸ ਹੈ ਇਹ ਛੋਟੀ ਨਹੀਂ ਹੈ। ਤੁਸੀਂ ਹਾਕਮਾਂ ਦੇ, ਉਹਨਾਂ ਦੀਆਂ ਏਜੰਸੀਆਂ ਦੇ ਦੇਖੋ ਉਹ ਕਿਵੇਂ ਇਸ ਦਾ ਅੰਦਾਜ਼ਾ ਲਾ ਰਹੇ ਹੋਣਗੇ। ਔਰ ਜਦੋਂ ਅੱਜ ਵੀਰ ਨਵਤੇਜ ਸਿੰਘ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ, ਉਹਨਾਂ ਨੇ ਇਸ ਨੂੰ ਸੈਲੀਬ੍ਰੇਸ਼ਨ ਕਿਹਾ ਕਿ ਭਾਈ ਕਿਵੇਂ ਅਸੀਂ ਆਪਣਾ ਜਾਹੋ ਜਲਾਲ ਦਿਖਾਇਆ, ਆਪਣੀ ਡਿਫਾਈਂਸ ਦਿਖਾਈ ਹੈ। 26 ਜਨਵਰੀ ਨੂੰ ਲਾਲ ਕਿਲੇ ਤੇ ਝੰਡਾ ਲਹਿਰਾਣਾ ਵੀ ਡਿਫਾਈਂਸ ਸੀ। ਅਸੀਂ ਵੀਰ ਨਵਤੇਜ ਸਿੰਘ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਔਰ ਨਾਲ ਅਸੀਂ ਇਹ ਦੱਸਦੇ ਹੀ ਕਿ ਵੀ ਇਹ ਜਿਹੜਾ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਕਲੀਅਰਲੀ ਕਿ ਯੂਨਾਈਟਿਡ ਨੇਸ਼ਨਸ ਕਰਵਾਏ, ਔਰ ਉਹਦੇ 'ਚ ਕਲੀਅਰਲੀ ਹਵਾਲਾ ਦਿੱਤਾ ਗਿਆ ਕਿ ਭਾਈ ਜਿਹੜਾ ਸਿਵਲ ਐਂਡ ਪੋਲੀਟੀਕਲ ਰਾਈਟਸ ਦਾ ਕੋਵੈਨੈਂਟ ਹੈ 1966 ਦਾ UN ਦਾ, ਉਹ ਸਾਨੂੰ ਹੱਕ ਦਿੰਦਾ ਹੈ ਖਾਲਿਸਤਾਨ ਦਾ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ। ਔਰ ਇਹ ਇਹਨਾਂ ਦੇ ਮੀਡੀਆ ਦੀਆਂ ਹੀ ਖਬਰਾਂ ਨੇ ਕਿ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਖੰਡ ਕੀਰਤਨੀ ਜਥੇ, ਇਹਨਾਂ ਸਾਰਿਆਂ ਦੇ ਅਕਾਲ ਫੈਡਰੇਸ਼ਨ, ਉਹਨਾਂ ਦੇ ਸਹਿਯੋਗ ਨਾਲ ਅੱਜ ਸੰਤੋਖਸਰ ਸਾਹਿਬ ਤੋਂ ਗੁਰਦੁਆਰਾ ਸਾਹਿਬ, ਇਸ ਗੱਲ ਦਾ ਧਿਆਨ ਰਹੇ ਅੰਮ੍ਰਿਤਸਰ 'ਚ 5 ਸਰੋਵਰ ਜਿਹੜੇ ਨੇ ਉਹ ਐਸਟੈਬਲਿਸ਼ ਕੀਤੇ। 5ਵੇਂ ਪਾਤਸ਼ਾਹ ਦੇ ਵੇਲੇ, ਕੋਈ 6ਵੇਂ ਪਾਤਸ਼ਾਹ ਵੇਲੇ ਡਿਵੈਲਪ ਹੋਇਆ। ਉਹਨਾਂ 'ਚ ਸਭ ਤੋਂ ਪੁਰਾਣਾ ਜਿਹੜਾ ਸਰੋਵਰ ਹੈ, ਹਰਿਮੰਦਰ ਸਾਹਿਬ ਤੋਂ ਵੀ ਪੁਰਾਣਾ, ਉਹ ਸੰਤੋਖਸਰ ਹੈ। ਸੰਤੋਖਸਰ, ਵਿਵੇਕਸਰ, ਰਾਮਸਰ, ਅੰਮ੍ਰਿਤਸਰ, ਕੌਲਸਰ ਵੀ ਉਸ ਦੇ ਨਾਲ ਜੁੜਦਾ ਹੈ। ਔਰ ਇਹ ਸੰਤੋਖਸਰ ਤੋਂ ਇਹ, ਔਰ ਦਰਸ਼ਕ ਨਾਲ ਦੀ ਨਾਲ ਜਿਹਦਾ ਮੈਂ ਜ਼ਿਕਰ ਕਰਾਂਗਾ ਉਸ ਦੀਆਂ ਪਿਕਚਰਸ ਦੇਖਾ ਹੀ ਪ੍ਰਵਾਨ, ਤਾਂ ਕਿ ਖੁਦ ਦੇਖ ਲੈਣ। ਸੰਤੋਖਸਰ ਤੋਂ ਇਹ ਮਾਰਚ ਜਿਹੜਾ ਸ਼ੁਰੂ ਹੋਇਆ, ਔਰ ਬੜੀ ਕਲੀਅਰਲੀ ਮੰਗ ਕਿ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ UN ਚਾਰਟਰ ਥੱਲੇ ਚਾਹੀਦਾ, ਔਰ ਪੰਜਾਬ ਦੇ ਵਿੱਚ ਰੈਫਰੈਂਡਮ ਕਰਵਾਏ ਯੂਨਾਈਟਿਡ ਨੇਸ਼ਨਸ। ਇਹ ਸੰਤੋਖਸਰ ਤੋਂ ਅਕਾਲ ਤਖਤ ਸਾਹਿਬ ਤੱਕ ਇਹ ਮਾਰਚ ਚੱਲਿਆ। ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਹੋਈ, ਔਰ ਮੈਂ ਕਿਉਂਕਿ ਬਾਕੀਆਂ ਦਾ ਵੀ ਵਿਚਾਰ ਕਰਨਾ, ਹੁਣ ਮੈਂ ਅੱਗੇ ਨਹੀਂ ਜਾਵਾਂਗਾ। ਫਿਰ ਅਸੀਂ ਦੇਖਦੇ ਕਿ ਹੁਣ ਅਸੀਂ ਈਵਨ BBC ਦੀ ਰਿਪੋਰਟਿੰਗ
ਜਿਹੜੀ ਇਸ ਹਵਾਲੇ ਨਾਲ ਹੈ ਔਰ ਉਹਨਾਂ ਦੀ ਮੁੱਖ ਨਿਊਜ਼ ਉਹਨਾਂ ਨੇ ਬਣਾਈ ਹੋਈ ਹੈ ਗਣਤੰਤਰ ਦਿਵਸ ਮੌਕੇ ਰਿਪਬਲਿਕ ਡੇ ਜੀ ਪੰਜਾਬ ਤੇ ਹਰਿਆਣਾ ਵਿੱਚ ਮੁਜ਼ਾਹਰੇ ਸਿੱਖ ਕੈਦੀਆਂ ਦੀ ਰਿਹਾਈ ਲਈ ਮੋਹਾਲੀ ਵਿੱਚ ਰੋਸ ਮਾਰਚ। ਹੁਣ ਇਹ ਆਪਣੇ ਆਪ ਦੇ ਵਿੱਚ ਹੈਡਲਾਈਨ BBC ਦੀ ਦੱਸਦੀ ਹੈ ਕਿ ਇਹ ਇਸ ਵਾਰ ਇਸ ਲੈਵਲ ਦੇ ਉੱਤੇ ਮੁਜ਼ਾਹਰੇ ਹੋਏ ਨੇ ਕਿ ਉਹਨਾਂ ਨੂੰ ਹੈਡਲਾਈਨ ਦੇਣੀ ਪਈ ਕਿ ਭਾਈ ਜਿੱਥੇ ਇੱਕ ਪਾਸੇ ਤਿਰੰਗੇ ਲਹਿਰਾਏ ਜਾ ਰਹੇ ਸੀ ਉੱਥੇ ਥਾਂ ਥਾਂ ਮੁਜ਼ਾਹਰੇ ਵੀ ਹੋਏ ਔਰ ਇੱਕ ਥਾਂ ਉਹਨਾਂ ਦਾ ਬੜਾ ਜਿਹੜਾ ਸਬ ਹੈਡਿੰਗ ਹੈ ਉਹ ਕਾਫੀ ਦਿਲਚਸਪ ਸੀ ਕਿ ਕਿਤੇ ਕਿਤੇ ਜਿਹੜੀ ਹੈ ਜਸ਼ਨ ਕਿਤੇ ਮੁਜ਼ਾਹਰੇ ਔਰ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਸਾਬਤ ਕਰਦਾ ਹੈ। ਔਰ ਹੁਣ ਮੈਂ ਜਿਹੜਾ ਇਨਸਾਫ ਮਾਰਚ ਮੋਹਾਲੀ ਔਰ ਚੰਡੀਗੜ੍ਹ ਦੀਆਂ ਸੜਕਾਂ ਤੇ ਮੋਹਾਲੀ ਤੋਂ ਚੰਡੀਗੜ੍ਹ ਐਂਟਰ ਕੀਤਾ ਨੰਬਰ ਹਜ਼ਾਰਾਂ ਦੀ ਗਿਣਤੀ ਹੈ। ਹਾਲਾਂ ਕੁਝ ਮੀਡੀਆ ਚੈਨਲਸ ਨੇ 50,000 ਕਿਹਾ, ਕਿਸੇ ਨੇ ਇਸ ਤੋਂ ਵੀ ਵੱਧ ਕੇ ਕਿਹਾ, ਲੇਕਿਨ ਜਦੋਂ ਕੋਈ ਵੀ ਨੰਬਰ 1000 ਕ੍ਰਾਸ ਕਰ ਜਾਏ ਤੇ ਹਜ਼ਾਰਾਂ 'ਚ ਹੁੰਦਾ ਹੈ ਔਰ ਦਰਸ਼ਕ ਦੇਖ ਸਕਦੇ ਨੇ ਕਿ ਜਿਸ ਲੈਵਲ ਦਾ ਇਹ ਪ੍ਰੋਟੈਸਟ ਸੀ ਔਰ ਮਾਰਚ ਸੀ। ਹਾਂ BBC ਦੀ ਹੈਡਿੰਗ ਹੈ ਕਿਤੇ ਜਸ਼ਨ ਕਿਤੇ ਮੁਜ਼ਾਹਰੇ। ਸੋ ਜ਼ਾਹਰ ਹੈ ਕਿ ਆਪਣੇ ਆਪ 'ਚ ਮੀਡੀਆ ਵੀ ਇਹਦਾ ਨੋਟਿਸ ਲੈਣ ਤੋਂ ਰੁਕ ਨਹੀਂ ਸਕਿਆ। ਈਵਨ ਟ੍ਰਿਬਿਊਨ ਵਰਗਾ ਬਾਇਓਸਾਰੀਆ ਸਮਾਜੀ ਅਖਬਾਰ ਜਿਸ ਦਾ ਕਦੇ ਵੀ ਜਿਹੜਾ ਉਹਨੇ ਸਿੱਖਾਂ ਨਾਲ ਇਨਸਾਫ ਨਹੀਂ ਕੀਤਾ ਉਸ ਦੀ ਵੀ ਹੈਡਲਾਈਨ ਹੈ, ਗੌਰਵ ਕੰਥਵਾਲ ਉਸ ਸਟੋਰੀ ਨੂੰ ਕਵਰ ਕਰ ਰਿਹਾ, ਪ੍ਰੋਟੈਸਟ ਮਾਰਚ ਟੇਕਨ ਆਊਟ ਇਨ ਮੋਹਾਲੀ ਸੀਕਿੰਗ ਰਿਲੀਜ਼ ਆਫ ਬੰਦੀ ਸਿੰਘਸ। ਔਰ ਹੁਣ ਇਹ ਘਬਰਾਉਂਦੇ ਨੇ ਕਿ ਜੇ ਨੰਬਰ 50,000 ਦਈਏ ਜਾਂ ਦੂਜਾ ਦਈਏ, ਪਰ ਇਹ ਤੋਂ ਅੰਦਾਜ਼ਾ ਹੋ ਜਾਂਦਾ, ਉਹ ਸ਼ੁਰੂ ਇੱਥੋਂ ਕਰਦਾ ਹੈ। A huge march was taken out by activists seeking release of Bandi Singhs and justice in 2015 sacrilege cases after the Republic Day function on Mohali roads। ਉਹਨਾਂ ਨੇ ਕਿਹਾ ਜੀ ਇਹ ਨਹੀਂ ਦੱਸਿਆ ਵੀ ਰਿਪਬਲਿਕ ਡੇ 'ਚ ਤਾਂ ਉੱਥੇ ਕੋਈ ਬੈਠੇ ਵੀ ਨਹੀਂ ਹੋਣਗੇ, ਉਹੀ ਸਕੂਲਾਂ ਦੇ ਮਾਸਟਰ ਜਾਂ ਜਿਨ੍ਹਾਂ ਨੂੰ ਆਰਡਰ ਕੀਤਾ ਹੋਏਗਾ, ਨਿਆਣੇ ਵਿਚਾਰੇ ਭੁੱਖੇ ਤੇ ਆਏ ਬਿਠਾਏ ਹੋਣਗੇ ਭਾਰਤ ਮਾਤਾ ਕੀ ਜੈ ਕਹਾਣ ਨੂੰ। ਪਰ ਇਹ ਮੰਨਣ ਤੇ ਮਜਬੂਰ ਹੈ ਕਿ ਹਿਊਜ ਮਾਰਚ ਵਾਸ ਟੇਕਨ ਆਊਟ। ਔਰ ਪੰਜਾਬ ਦੇ ਹਵਾਲੇ ਨਾਲ ਇਹ BBC ਦੀਆਂ ਖਬਰਾਂ ਦੇ ਵਿੱਚ ਜਿਹੜਾ ਕਾਫੀ ਜਿਹੜਾ ਉਹਨਾਂ ਨੇ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦੇ ਆ ਕੌਮੀ ਇਨਸਾਫ ਮੋਰਚਾ ਨੇ ਮਾਰਚ ਕੱਢਿਆ। ਉਹ ਹੋਰ ਵੀ ਬਹੁਤ ਸਾਰੇ ਸ਼ਹਿਰਾਂ 'ਚ ਬਰਗਾੜੀ ਦੇ ਵਿੱਚ ਜਿਹੜਾ ਮਾਰਚ ਨਿਕਲਿਆ ਉਹਦੀ ਅਗਵਾਈ ਸਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ। ਸੋ ਪੰਜਾਬ ਕੀ ਹੈ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਔਰ ਉੱਥੇ ਇਸ ਕਿਸਮ ਦਾ ਜਿਹੜਾ ਡਿਫਾਇੰਸ ਹੈ ਇਹ ਛੋਟੀ ਗੱਲ ਨਹੀਂ ਹੈ ਇੰਨੀ ਰਿਪਰੈਸ਼ਨ ਦੇ ਬਾਵਜੂਦ। ਔਰ ਹੁਣ ਅਸੀਂ ਅਮਰੀਕਾ ਤੋਂ ਸ਼ੁਰੂ ਕਰੀਏ। ਅਮਰੀਕਾ 'ਚ ਵਾਸ਼ਿੰਗਟਨ DC ਦੇ ਵਿੱਚ ਐਮਬੈਸੀ ਹੈ ਭਾਰਤ ਦੀ। ਉਸ ਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ 5 ਥਾਵਾਂ ਦੇ ਉੱਤੇ ਅਮਰੀਕਾ ਦੇ ਵਿੱਚ ਅੱਜ ਰੋਸ ਵਿਖਾਵੇ ਖਾਲਿਸਤਾਨ ਫਰੀडम ਡੇ ਸੈਲੀਬ੍ਰੇਟ ਹੋਇਆ। ਉਸ ਦੇ ਵਿੱਚ ਵਾਸ਼ਿੰਗਟਨ DC, ਨਿਊਯਾਰਕ, ਸ਼ਿਕਾਗੋ, ਹਿਊਸਟਨ ਔਰ ਸੈਨ ਫਰਾਂਸਿਸਕੋ ਹੈ। ਪਹਿਲਾਂ ਨਿਊਯਾਰਕ ਕਿਉਂਕਿ ਇੱਥੇ ਅਸੀਂ ਜੋ ਮੌਜੂਦ ਸੀ, ਤੁਸੀਂ ਤਾਂ ਵੈਸੇ ਨਹੀਂ ਆਏ, ਇਹ ਤੁਹਾਡੀ ਅੱਜ ਗੈਰ ਹਾਜ਼ਰੀ ਲੱਗੀ ਹੈ ਲਾਲ ਪੈਨ ਦੇ ਨਾਲ। ਔਰ ਜਿਵੇਂ ਕੱਲ ਤਾਂ ਇੱਥੇ ਮੀਂਹ ਪੈਂਦਾ ਰਿਹਾ ਬੜਾ ਜ਼ੋਰਦਾਰ ਔਰ ਅੱਜ ਵੀ ਮੌਸਮ ਬਿਲਕੁਲ ਫਰੀਜ਼ਿੰਗ ਚਿਲਿੰਗ ਜਿਹੜਾ ਕੋਲਡ ਸੀ। ਲੇਕਿਨ ਇਹਦੇ ਬਾਵਜੂਦ ਜਦੋਂ ਮੈਂ ਦੇਖਦਾ ਹਾਂ ਸਪਿਰਿਟ ਨੂੰ, ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਜਿਹੜਾ ਉਸ ਦੇ ਵਿੱਚ ਸਟਾਲਰ ਦੇ ਵਿੱਚ ਹੁੰਦਾ ਹੈ, ਕਾਲਜ ਗੋਇੰਗ ਬੱਚੇ ਬੱਚੀਆਂ ਔਰ ਬਜ਼ੁਰਗ ਬਾਬੇ, ਅਸੀਂ ਵੀ ਹੁਣ ਤਾਂ ਵੈਸੇ ਬਾਬਿਆਂ 'ਚ ਉਹ ਸਾਰੇ ਜਦੋਂ ਉਸ ਠੰਡ ਦੇ ਵਿੱਚ ਔਰ ਬਿਨਾਂ ਕਿਸੇ ਗੱਲ ਦੀ ਪਰ ਉਹ ਹਾਜ਼ਰ ਹੁੰਦੇ ਨੇ, ਪਹੁੰਚਦੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਦੇਖਾ ਹੀ ਪ੍ਰਵਾਨ ਵਾਲੀ ਗੱਲ ਬਣ ਜਾਂਦੀ। ਔਰ 4 ਘੰਟੇ ਦੀ ਵਿੰਡੋ, 11 ਵਜੇ ਦਾ ਟਾਈਮ ਔਰ 11 ਵਜੇ ਹੀ ਸ਼ੁਰੂ ਹੋ ਗਿਆ। ਔਰ ਇਸ ਵਾਰ ਅਸੀਂ ਇਹ ਸ਼ੁਕਰੀਆ ਵੀ ਅਦਾ ਕਰਦੇ ਹਾਂ ਰਿਚਮੰਡ ਹਿੱਲ ਗੁਰਦੁਆਰਾ ਕਮੇਟੀ ਦਾ, ਗਲੈਨ ਰੌਕ ਨਿਊ ਜਰਸੀ ਗੁਰਦੁਆਰਾ ਕਮੇਟੀ ਦਾ ਕਿ ਉਹਨਾਂ ਨੇ ਸਪੈਸ਼ਲ ਬੱਸਿਸ, ਜਦੋਂ ਬੱਸਾਂ ਆਉਂਦੀਆਂ ਨੇ ਬੀਬੀਆਂ ਦੇ ਬੱਚਿਆਂ ਦਾ ਵੀ ਆਉਣਾ ਸੌਖਾ ਹੋ ਜਾਂਦਾ। ਔਰ ਜਿਹੜਾ ਜੋਸ਼ੋ ਖਰੋਸ਼ ਸੀ ਉਹ ਦੇਖਣ ਵਾਲਾ ਸੀ। ਔਰ ਇਸ ਠੰਡ ਦੇ ਬਾਵਜੂਦ ਇਹ ਜਿਹੜੀ ਪ੍ਰੈਜ਼ੈਂਸ ਸੀ ਔਰ ਅਸੀਂ TV 84 ਦੀ ਟੀਮ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਸ ਨੂੰ ਲਾਈਵ ਦਿਖਾਇਆ ਗਿਆ। ਕੁਛ ਹਿੱਸਾ ਹਾਲਾਂਕਿ
ਉੱਥੇ ਪਾਰਕ ਕਰਦੇ ਆ, ਦੂਜਾ ਵਕਤ ਲੱਗ ਜਾਂਦਾ ਹੈ, ਪਰ ਜਿੰਨਾ ਕੁ ਵੀ ਕੈਪਚਰ ਕੀਤਾ ਜਾ ਸਕਦਾ ਸੀ ਉਹ ਕੀਤਾ ਗਿਆ। ਦਰਸ਼ਕਾਂ ਨੇ ਪਿਕਚਰਸ ਦੇਖੀਆਂ ਹੋਣਗੀਆਂ, ਲਾਈਵ ਵੀ ਉਹ ਦੇਖ ਸਕਦੇ ਨੇ। ਹੁਣ ਅਸੀਂ ਆਪਣੇ ਪੇਕੇ ਪਿੰਡ ਆਉਂਦੇ ਹਾਂ, ਸੁਪਰ ਪਾਵਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC, ਔਰ ਉਹਦੇ 'ਚ ਕਾਫੀ ਉਤਸ਼ਾਹ ਦੇ ਨਾਲ ਬਹੁਤ ਵਾਰ, ਜਿਵੇਂ ਅੱਜ ਇੱਕ ਸੱਜਣ ਉੱਥੇ ਕਹਿਣ ਲੱਗੇ ਕਿ ਜੀ ਰਾਜਧਾਨੀਆਂ 'ਚ ਔਖਾ ਹੋ ਜਾਂਦਾ ਪ੍ਰੋਟੈਸਟ ਕਰਨਾ। ਮੈਂ ਕਿਹਾ ਜਿਨ੍ਹਾਂ ਦੇ ਖਿਲਾਫ ਪ੍ਰੋਟੈਸਟ ਹੁੰਦਾ ਉਹਨਾਂ ਨੇ ਪਹਿਲਾਂ ਤਾਂ ਗੁਰਦੁਆਰੇ ਕਾਬੂ ਕੀਤੇ ਹੁੰਦੇ ਨੇ ਰਾਜਧਾਨੀਆਂ ਦੇ, ਕਿਉਂਕਿ ਇਹ ਸਾਡਾ ਤਜਰਬਾ ਹੈ, ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਸਭ ਤੋਂ ਇਫੈਕਟਿਵ ਉਦੋਂ ਹੁੰਦਾ ਜਦੋਂ ਐਮਬੈਸੀ ਦੇ ਬਾਹਰ ਜਾ ਕੇ ਤੁਸੀਂ ਖਲੋਂਦੇ ਹੋ। ਪਰ ਅਸੀਂ ਆਪਣੇ ਵੀਰਾਂ ਦਾ, ਭਾਈ ਨਰਿੰਦਰ ਸਿੰਘ, ਬਲਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਸਰ ਊਧਮ ਸਿੰਘ, ਗੁਰਦੁਆਰਾ ਸਿੰਘ ਸਭਾ ਕਮੇਟੀ, ਮੈਨੇਸਸ ਦੇ ਪ੍ਰਬੰਧਕ, ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਕਿ ਉਹ ਇਹਦੇ ਬਾਵਜੂਦ ਕਿ ਬਈ ਨੰਬਰ ਮੈਟਰ ਨਹੀਂ ਕਰਦਾ। ਮੇਰਾ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਹੈ ਕਿ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਤਾਂ 2.5 ਲੱਖ ਸਿੰਘਾਂ ਨੇ ਖਾਲਸਾ ਰਾਜ ਵੀ ਕਾਇਮ ਕਰਤਾ ਸੀ, ਪਿੱਠਾਂ ਜੋੜ ਕੇ ਸ਼ਹੀਦੀਆਂ ਵੀ ਪਾਈਆਂ ਸੀ। ਸੋ ਉਹਨਾਂ ਨੇ ਦੱਸਿਆ ਸੀ ਕਿ ਇਹ ਪ੍ਰੋਟੈਸਟ ਦੇ ਲਈ ਕੋਈ ਹਜ਼ਾਰਾਂ ਦੀ ਲੋੜ ਨਹੀਂ ਹੁੰਦੀ। ਪਰ ਇਸ ਵਾਰ ਅਸੀਂ ਫਿਲਾਡੈਲਫੀਆ ਤੋਂ ਆਪਣੇ ਵੀਰਾਂ ਭੈਣਾਂ ਦਾ, ਨਿਊ ਜਰਸੀ ਵਾਲਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਚੋਂ ਅੱਧੇ ਸਾਡੇ ਵੱਲ ਇੱਧਰ ਨਿਊਯਾਰਕ ਆਏ, ਉਧਰ ਵੀ ਗਏ, ਔਰ ਬੜੇ ਭਾਈ ਸੰਤੋਖ ਸਿੰਘ ਇੰਡੀਆਨਾ ਤੋਂ ਖਾਸ ਤੌਰ ਤੇ ਜਿਹੜੇ ਉਹ ਪੂਰੀ ਆਪਣੀ ਟੀਮ ਦੇ ਨਾਲ ਆਉਂਦੇ ਨੇ, ਔਰ ਨਾਰੇ ਲਾਉਣੇ ਤਾਂ ਫਿਰ ਜਿਹੜਾ ਹੈ ਉਹ ਆਉਂਦਾ ਹੀ ਗੁਰਦਾਸਪੁਰੀਆਂ ਨੂੰ ਨੇ ਨਾ, ਉਹ ਵੰਗਾਰਨਾ ਮਝੈਲਾਂ ਨੂੰ ਆਉਂਦਾ। ਸੋ ਬੜੇ ਉਤਸ਼ਾਹ ਦੇ ਵਿੱਚ, ਔਰ ਜਿਵੇਂ ਅੱਜ ਚੱਠਾ ਸਾਹਿਬ ਵੀ, ਭਾਈ ਨਰਿੰਦਰ ਸਿੰਘ ਹੋਰੀ ਵੀ ਬਹੁਤ ਖੁਸ਼ ਸੀ। ਹਾਲਾਂਕਿ ਅੱਜ ਇੱਕ ਅਫਸੋਸ ਦੀ ਖਬਰ ਵੀ ਹੈ, ਉੱਥੋਂ ਸਾਡੇ ਬਹੁਤ ਹੀ ਪਿਆਰੇ ਸਰ ਸੁਰਿੰਦਰ ਸਿੰਘ ਹੰਸਰਾ ਉਹ ਚੜ੍ਹਾਈ ਕਰ ਗਏ ਨੇ, ਔਰ ਅਸੀਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ 'ਚ ਵੀ। ਲੇਕਿਨ ਵਾਸ਼ਿੰਗਟਨ DC ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਉਤਸ਼ਾਹ ਵਾਲਾ ਪ੍ਰੋਟੈਸਟ ਸੀ। ਸ਼ਿਕਾਗੋ, ਜਿੱਥੇ ਕੱਲਾ ਇੰਡੀਆਨਾ ਤੋਂ ਜਾਂ ਸ਼ਿਕਾਗੋ ਤੋਂ ਹੀ ਨਹੀਂ, ਸ਼ਿਕਾਗੋ ਭਾਈ ਸੰਤੋਖ ਸਿੰਘ, ਭਾਈ ਮੱਖਣ ਸਿੰਘ, ਭਾਈ ਭਰਪੂਰ ਸਿੰਘ, ਇਹ ਸਾਰੇ ਸੱਜਣ ਰਹਿੰਦੇ ਨੇ, ਔਰ ਉਹ ਬੜੇ ਉਤਸ਼ਾਹ ਨਾਲ ਕਰਦੇ ਨੇ। ਭਾਈ ਗੁਰਦੇਵ ਸਿੰਘ ਆਪਣੇ ਬੇਟੇ ਔਰ ਦੂਸਰੇ ਵੀ ਉਹਨਾਂ ਦੇ ਸਹਿਯੋਗੀ ਦੂਸਰੀਆਂ ਥਾਵਾਂ ਤੋਂ, ਔਰ ਜ਼ਾਹਰ ਹੈ ਇੰਡੀਆਨਾ ਤੋਂ, ਇਲੀਨੋਇਸ ਤੋਂ, ਔਰ ਇਹ ਇੰਡੀਅਨ ਕੌਂਸੂਲੇਟ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ, ਠੰਡ ਦੇ ਬਾਅਦ ਵੈਦਰ, ਇਹਨਾਂ 'ਚ ਵੀ ਈਵਨ ਮਿਸ਼ੀਗਨ ਔਰ ਇਸ ਇਲੀਨੋਇਸ ਦਾ ਸਨੋਫਾਲ ਹੈ। ਔਰ ਇਹ ਜਿਹੜਾ ਸ਼ਿਕਾਗੋ ਦੇ ਵਿੱਚ ਸਾਡੇ ਕੋਲ ਜਿਹੜਾ ਹਿਊਸਟਨ ਦੀ ਔਰ ਸੈਨ ਫਰਾਂਸਿਸਕੋ ਦੀ, ਕਿਉਂਕਿ ਜਦੋਂ ਤੱਕ ਅਸੀਂ ਵਾਪਸ ਮੁੜੇ ਉੱਥੋਂ ਪ੍ਰੋਟੈਸਟ ਸਾਈਟ ਤੋਂ ਹੀ ਅਸੀਂ ਆਏ ਹਾਂ, ਅਸੀਂ ਉਹਨਾਂ ਦੀ ਕਵਰੇਜ ਨਹੀਂ ਲੈ ਸਕੇ, ਲੇਕਿਨ ਉੱਥੇ ਵੀ ਜਿਹੜੇ ਨੇ ਜ਼ੋਰਦਾਰ ਪ੍ਰੋਟੈਸਟ ਹੋਏ ਨੇ। ਕੈਨੇਡਾ ਦੇ ਵਿੱਚ ਆਟਵਾ ਹਾਈ ਕਮਿਸ਼ਨ ਹੈ ਉੱਥੇ ਇੰਡੀਆ ਦਾ, ਉਸ ਦੇ ਬਾਹਰ ਪ੍ਰੋਟੈਸਟ ਹੋਇਆ, ਔਰ ਜਿਹੜੀਆਂ ਪਿਕਚਰ ਸਾਨੂੰ ਵੀਰ ਮਨਵੀਰ ਸਿੰਘ ਹੋਰਾਂ ਨੇ ਭੇਜੀਆਂ ਨੇ, ਦਰਸ਼ਕ ਦੇਖ ਸਕਦੇ ਨੇ, ਉਹਨਾਂ ਨੇ ਵੀਡੀਓ ਕਲਿੱਪਸ ਵੀ ਭੇਜੀਆਂ, ਔਰ ਉਹ ਚੜ੍ਹਦੀ ਕਲਾ ਦੇ ਨਾਲ ਹਮੇਸ਼ਾ ਹੀ ਜਿਹੜਾ ਬਾਕੀ ਸਿੰਘਾਂ ਦੇ ਨਾਲ ਉਹ ਲੀਡ ਕਰਦੇ ਨੇ ਉੱਥੇ। ਔਰ ਆਉਂਦੇ ਐਤਵਾਰ ਨੂੰ ਈਵਨ ਲਸਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਇਸ ਦੀ ਜਿਹੜੀ ਹੈ ਰੈਲੀ, ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਦੀਵਾਨ ਹੋਏਗਾ, ਜਾਂ ਜਿਵੇਂ ਵੀ ਉਸਨੇ ਉਹਨਾਂ ਨੇ ਪ੍ਰੋਟੈਸਟ ਕੀਤਾ ਹੋਏਗਾ। ਸੋ ਇਸ ਤੋਂ ਇਲਾਵਾ ਜਦੋਂ ਅਸੀਂ ਕਵਰੇਜ ਸਾਰੇ ਪਾਸੇ ਦੇਖ ਰਹੇ ਹਾਂ, ਲੰਡਨ ਦੇ ਵਿੱਚ ਬਹੁਤ ਜ਼ੋਰਦਾਰ, ਫਰੈਂਕਫਰਟ, ਯੂਰਪ ਦੀ ਆਲਮੋਸਟ ਹਰ ਮੁਲਕ ਦੇ ਵਿੱਚ, ਔਰ ਉਹਦੀ ਕਵਰੇਜ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਹੈ ਆਲਰੇਡੀ ਸੋਸ਼ਲ ਮੀਡੀਆ ਤੇ। ਹੁਣ ਅਸੀਂ ਜਿਹੜਾ ਆਸਟ੍ਰੇਲੀਆ ਵੱਲ ਮੁੜਦੇ ਹਾਂ। ਆਸਟ੍ਰੇਲੀਆ ਦੇ ਵਿੱਚ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਕੱਲ੍ਹ ਦੇ ਪ੍ਰੋਗਰਾਮ ਵੇਲੇ ਆਲਰੇਡੀ ਮੈਲਬਰਨ ਦੇ ਵਿੱਚ ਜ਼ੋਰਦਾਰ ਪ੍ਰੋਟੈਸਟ ਚੱਲ ਰਿਹਾ ਸੀ, ਔਰ ਉਸ ਦੀਆਂ ਜਿਹੜੀਆਂ ਧਮਕਾਂ ਨੇ, ਅੱਗੇ ਤਾਂ ਹੁੰਦਾ ਸੀ ਨਾ ਵੀ ਝਾਂਜਰ ਉੱਥੇ ਪਾਈ ਤੇ ਧਮਕ ਜਲੰਧਰ ਪੈਂਦੀ, ਹੁਣ ਤਾਂ ਧਮਕ ਸਿੰਘ ਕਿਤੇ ਵੀ ਜਿਹੜਾ ਉਹ ਜਕਾਰਾ, ਨਾਰਾ ਔਰ ਨਗਾਰਾ ਵਜਾਉਣ, ਧਮਕ ਦੇ ਚਾਰ ਚਫੇਰੇ ਦੁਨੀਆ ਭਰ 'ਚ ਪੈ ਜਾਂਦੀ ਹੈ। ਔਰ ਸਾਨੂੰ ਜਿਹੜਾ ਖਾਸ ਤੌਰ ਤੇ ਪਰਥ ਤੋਂ ਉੱਥੇ ਅੱਜ ਬੜੇ ਜ਼ੋਰ ਸ਼ੋਰ ਨਾਲ, ਉਤਸ਼ਾਹ ਦੇ ਨਾਲ ਪ੍ਰੋਟੈਸਟ ਹੋਇਆ, ਔਰ ਜਿਹੜੀ ਉਹਨਾਂ ਨੇ ਪ੍ਰੋਪਰ ਪ੍ਰੈਸ ਰਿਲੀਜ਼ ਵੀ ਬਣਾਈ ਹੈ, ਔਰ ਇਹ ਉਹਨਾਂ ਦੀ ਹੈਡਲਾਈਨ ਹੀ ਪ੍ਰੈਸ ਰਿਲੀਜ਼ ਦਾ ਹੈ, ਬਲੈਕ ਡੇ ਫॉर द सिख्स एंड माइनॉरिटीज़ इन इंडिया, पीसफुल प्रोटेस्ट एंड कार रैली अगेंस्ट इंडियाज़ 26 जनवरी 2023 रिपब्लिक डे। और ये उन्होंने ਜ਼ੋਰਦਾਰ ਜਿਹੜਾ ਹੈ ਉਹ ਪ੍ਰੋਟੈਸਟ ਸੀ, ਸੈਂਕੜਿਆਂ ਦੀ ਗਿਣਤੀ 'ਚ ਸਿੱਖਾਂ ਨੇ ਸ਼ਮੂਲੀਅਤ ਕੀਤੀ। ਔਰ ਇਸ ਦੇ ਵਿੱਚ ਪ੍ਰਮੁੱਖ ਤੌਰ ਤੇ ਦੋਨੋਂ ਪਾਸਿਓਂ ਹੀ ਜਦੋਂ ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ 'ਚ, ਮੈਂ ਐਂਡ ਤੋਂ ਸ਼ੁਰੂ ਕਰਾਂ ਕਿ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਫ੍ਰੀ ਮੀਡੀਆ ਪਾਰਟਨਰਸ ਦਾ, ਸਕਾਟ ਜੌਨਸਨ ਫਰੋਮ ਸਕਾਰਪੀਅਨ ਮੀਡੀਆ ਦਾ, ਟ੍ਰਾਈਬਲ ਐਕਸ਼ਨ ਗਰੁੱਪ,
ਕਿਉਂਕਿ ਦੇਖੋ ਇਹ ਬਹੁਤ ਮੈਟਰ ਕਰਦਾ। ਹੁਣ ਜਿਵੇਂ ਅੱਜ ਦਾ ਨਿਊਯਾਰਕ ਦਾ ਪ੍ਰੋਟੈਸਟ ਵੀ ਸੀ, ਹਾਲਾਂਕਿ ਬੜਾ ਸ਼ਾਰਟ ਨੋਟਿਸ ਤੇ ਸੀ, ਜੀ ਲੇਕਿਨ ਰਾਜਾ ਰਜ਼ਾਕ ਜਿਹੜੇ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਫਾਊਂਡਰਸ ਚੋਂ ਨੇ, ਉਹ ਵੀ ਮੌਜੂਦ ਸੀ, ਉਹਨਾਂ ਨੇ ਐਡਰੈਸ ਵੀ ਕੀਤਾ। ਸੋ ਇਹ ਭਾਵੇਂ ਸਿੰਬੋਲਿਕ ਪ੍ਰੈਜ਼ੈਂਸ ਹੀ ਹੁੰਦੀ ਹੈ, ਹਾਲਾਂਕਿ ਜੇ ਅਸੀਂ ਬਾਕੀਆਂ ਦੇ ਨਾਲ ਵੀ ਕਮਿਊਨੀਕੇਟ ਕਰਦੇ ਤੇ ਉਹਨਾਂ ਦੀ ਵੱਡੀ ਗੈਦਰਿੰਗ ਵੀ ਨਾਲ ਜੁਆਇਨ ਕਰ ਸਕਦੀ ਸੀ, ਲੇਕਿਨ ਬਹੁਤ ਕੁਝ ਸਾਈਮਲਟੇਨੀਅਸਲੀ ਚੱਲ ਰਿਹਾ ਹੁੰਦਾ ਹੈ। ਹਰ ਵਾਰ ਤੁਹਾਡੇ ਕੋਲ ਉਹ ਓਪਰਚੁਨਿਟੀ ਵੀ ਨਹੀਂ ਹੁੰਦੀ। ਔਰ ਜਿਵੇਂ ਉਹਨਾਂ ਨੇ ਫ੍ਰੀ ਮੀਡੀਆ ਪਾਰਟਨਰਸ ਨੂੰ ਔਰ ਖਾਸ ਤੌਰ ਤੇ ਟਰਾਈਬਲ ਐਕਸ਼ਨ ਗਰੁੱਪ, ਜੇ ਹੁਣ ਫਸਟ ਨੇਸ਼ਨ ਆਸਟ੍ਰੇਲੀਆ ਦੇ ਨੇ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਕੀਤੀ ਹੈ, ਤੇ ਇਹ ਤੁਹਾਡੇ ਕਨੈਕਸ਼ਨਸ ਹੁੰਦੇ ਨੇ ਜਿਹੜੇ ਤੁਸੀਂ ਬਿਲਡ ਕਰਦੇ ਹੋ। ਔਰ ਇਸੇ ਤਰ੍ਹਾਂ ਰਿਸ਼ ਜਾਰਜ, ਇਹ ਮੈਕਸ ਫਰੀडम ਤੋਂ, ਔਰ ਰੋਬਿਨ ਜੈਕਸਨ ਸਟੈਗਨਰ, ਇਹ ਕਰੇਜ ਇਨ ਕਿਉਰ, ਉਹਨਾਂ ਨੇ ਜਿਹੜਾ ਸਿੱਖਾਂ ਦਾ ਸਵਾਗਤ ਵੀ ਕੀਤਾ ਔਰ ਉਹਨਾਂ ਨੂੰ ਜਿਹੜੀ ਹੈ ਉਹ ਇੱਕ ਕਿਤਾਬ ਵੀ ਸਿੱਖਸ ਵੀ ਆਰ ਨਾਟ ਹਿੰਦੂਜ਼, ਇਹ ਟੋਕਨ ਆਫ ਐਪਰੀਸ਼ੀਏਸ਼ਨ ਵੀ ਭੇਟ ਕੀਤੀ ਗਈ। ਔਰ ਇਸ ਦੇ ਨਾਲ ਜਿਹੜਾ ਗੁਰਦੁਆਰਾ ਕਮੇਟੀਆਂ ਨੇ ਇਸ ਦੇ ਵਿੱਚ ਸਹਿਯੋਗ ਕੀਤਾ, ਤਿੰਨੋਂ ਹੀ ਸਿੱਖ ਗੁਰਦੁਆਰੇ, ਨਿਹੰਗ ਜਥੇਬੰਦੀਜ਼ ਦਾ ਉਹਨਾਂ ਨੇ ਸ਼ੁਕਰੀਆ ਕੀਤਾ, ਆਲ ਸਿੱਖ ਰਿਪਰੈਜ਼ੈਂਟੇਟਿਵ ਆਰਗੇਨਾਈਜੇਸ਼ਨ ਔਰ ਆਸਟ੍ਰੇਲੀਅਨ ਐਸੋਸੀਏਸ਼ਨ, ਵੈਲਫੇਅਰ ਸੁਸਾਇਟੀ ਰਿਪਰੈਜ਼ੈਂਟਿੰਗ ਮੁਸਲਿਮਸ, ਦਲਿਤ, ਤਮਿਲਸ, ਕੋਰੀਅਨ ਪੀਪਲ। ਇਹ ਮੈਂ ਸਮਝਦਾ ਵੀ ਪਰਥ ਦੀਆਂ ਸਿੱਖ ਸੰਗਤਾਂ ਦਾ, ਉਹਨਾਂ ਦੇ ਐਕਟਿਵਿਸਟ ਦੀ ਇਹ ਸਕਸੈਸ ਹੈ ਕਿ ਉਹਨਾਂ ਨੇ ਇੰਨਾ ਵੱਡਾ ਨੈਟਵਰਕ ਜਿਹੜਾ ਬਣਾਇਆ। ਉਹਨਾਂ ਦੀ ਭਾਵੇਂ ਰਿਪਰੈਜ਼ੈਂਟੇਟਿਵ ਗੈਦਰਿੰਗ ਹੈ, ਪਰ ਇਹ ਆਪਣੇ ਆਪ 'ਚ ਦੱਸਦਾ ਵੀ ਸਾਨੂੰ ਆਊਟਰੀਚ ਕਰਨਾ ਪਏਗਾ। ਔਰ ਉਹਨਾਂ ਦੇ ਜਿਹੜੇ ਸਲੋਗਨ ਵੀ ਸੀ, ਪੋਸਟਰਸ ਜੋ ਉਹਨਾਂ ਨੇ ਸੀ, ਉਹਨਾਂ ਦੇ ਉੱਤੇ ਸੀ ਕਿ ਸਿੱਖਸ ਆਰ ਨਾਟ ਐਂਟਾਈ ਹਿੰਦੂ, ਦੇ ਆਰ ਐਂਟਾਈ ਆਪਰੈਸ਼ਨ। ਕਿਉਂਕਿ ਬੜਾ ਇੰਪੋਰਟੈਂਟ ਹੈ ਇਹ ਮੈਸੇਜ ਆਉਣਾ ਵੀ, ਕਿਉਂਕਿ ਜੋ ਉੱਥੇ ਇੰਡੀਅਨ ਮੀਡੀਆ ਜਿਹੜੇ ਇਹਨਾਂ ਦੇ ਆਊਟਫਿਟ ਨੇ ਜਾਂ ਆਸਟ੍ਰੇਲੀਅਨ ਹਾਈ ਕਮਿਸ਼ਨਰ, ਅਸੀਂ ਗੱਲ ਕਰਾਂਗੇ ਕਿ ਕਿਵੇਂ ਉਹ ਚੀਕਾਂ ਮਾਰ ਰਿਹਾ। ਹੁਣ ਆਫੀਸ਼ੀਅਲ ਪ੍ਰੋਟੈਸਟ ਵੀ ਕੀਤਾ ਉਹਨਾਂ ਨੇ, ਉਹ ਸਿੱਖ ਮੂਵਮੈਂਟ ਨੂੰ, ਖਾਲਿਸਤਾਨ ਮੂਵਮੈਂਟ ਨੂੰ ਐਂਟਾਈ ਹਿੰਦੂ ਲੇਬਲ ਕਰਨਾ ਚਾਹੁੰਦੇ ਨੇ ਔਰ ਉਸ ਦੇ ਖਿਲਾਫ ਇਹ ਐਂਟਾਈ ਇੰਡੀਆ ਇਜ਼ ਨਾਟ ਐਂਟਾਈ ਹਿੰਦੂ, ਇਹ ਦੂਸਰਾ ਪੋਸਟਰ, ਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਹਿੰਦੂਆਂ ਦੇ ਖਿਲਾਫ ਹੈ। ਔਰ ਇਹ ਉਹਦੇ 'ਚ ਉਹਨਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਭਾਈ ਇਨ ਇੰਡੀਆ ਯੂ ਜਸਟ ਹੈਵ ਟੂ ਬੀ ਅ ਸਿੱਖ ਟੂ ਬੀ ਪ੍ਰੋਸੀਕਿਊਟਡ, ਕਿ ਸਿੱਖ ਹੋਣਾ ਹੀ ਆਪਣੇ ਆਪ ਜ਼ੁਲਮ ਦਾ ਸ਼ਿਕਾਰ ਹੋਣ ਲਈ ਕਾਫੀ ਹੈ। ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਦੇ ਵਿੱਚ ਇਹ ਬੜਾ ਸਪਸ਼ਟ ਕੀਤਾ ਹੋਇਆ ਕਿ ਕਿਵੇਂ ਪ੍ਰੋਟੈਸਟ ਵੀ ਸੀ ਔਰ ਉਸ ਦੇ ਨਾਲ ਜਿਹੜੀ ਹੈ ਉਹਨਾਂ ਨੇ 10 ਤੋਂ 12 ਆਪੋਜ਼ਿਟ ਇੰਡੀਅਨ ਕੌਂਸੂਲੇਟ ਦੇ ਇਹ ਪ੍ਰੋਟੈਸਟ ਹੋਇਆ। ਔਰ ਇਸੇ ਤਰ੍ਹਾਂ ਜਿਹੜੀ ਕਾਰ ਰੈਲੀ, ਔਰ ਕਾਰ ਰੈਲੀ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਦੇ ਵਿੱਚ ਖਾਸ ਤੌਰ ਤੇ ਉਹਨੂੰ ਉਹਨਾਂ ਨੇ ਰੋਸ ਵਹੀਰ ਦਾ ਨਾਂ ਦਿੱਤਾ, 2 ਕਾਰ ਰੈਲੀਜ਼ ਇਨ ਸਪੋਰਟ ਆਫ ਫਰੀਇੰਗ ਅਪ ਸਿੱਖ ਪੋਲੀਟੀਕਲ ਪ੍ਰਿਜ਼ਨਰਸ। ਔਰ ਦੋਨੋਂ ਗੁਰਦੁਆਰਿਆਂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਜਿੱਥੋਂ ਕਿ ਇਹ ਕਾਰ ਰੈਲੀਜ਼ ਜਿਹੜੀਆਂ ਨੇ ਸ਼ੁਰੂ ਹੋਈਆਂ, ਸਿੱਖ ਗੁਰਦੁਆਰਾ ਪਰਥ ਬੈਨੇਟ ਸਪ੍ਰਿੰਗਸ ਦੇ ਵਿੱਚ ਤੇ ਸਿੱਖ ਗੁਰਦੁਆਰਾ ਪਰਥ ਕੈਨਿੰਗ ਵੇਲ। ਐਂਡ ਇਹ ਸਾਰੇ ਦੇ ਉੱਤੇ ਉਹਨਾਂ ਨੇ ਇੱਕ ਕਿਸੇ ਆਥਰ ਦੀ ਕਿਤਾਬ ਦਾ, ਉਹਦੇ ਰਾਈਟ ਅਪ ਦਾ ਹਵਾਲਾ ਦਿੱਤਾ ਜਿਹੜਾ ਮੈਨੂੰ ਦਿਲਚਸਪ ਲੱਗਾ। ਇਹ ਆਥਰ ਨੇ ਜੌਨ ਕੀਨ, ਉਹਨਾਂ ਨੇ ਪਿਛਲੇ ਦਿਨਾਂ 'ਚ ਜਿਹੜਾ ਇੰਡੀਆ ਕਿਸ ਕਿਸਮ ਦੀ ਡੈਮੋਕ੍ਰੇਸੀ ਹੈ ਇਸ ਦੇ ਉੱਤੇ ਉਹਨਾਂ ਨੇ ਕਮੈਂਟ ਕੀਤਾ। ਔਰ ਉਹਨਾਂ ਨੇ ਆਪਣੀ ਰੀਸੈਂਟ ਪੋਸਟ ਦੇ ਵਿੱਚ ਕਿਹਾ, ਹੀ ਸੀਜ਼ ਦਾ ਫੇਕ ਇੰਡੀਅਨ ਡੈਮੋਕ੍ਰੇਸੀ ਫਾਲਿੰਗ ਇਨਟੂ pieces, almost segmented and looks similar to a city that is on fire। ਕਿ fragile democracy ਹੈ, ਟੁਕੜੇ ਹੋ ਰਹੇ, ਇਵੇਂ ਲੱਗਦਾ ਹੈ ਕਿ ਜਿਵੇਂ ਜਿਹੜਾ ਇਹ ਸਾਰਾ ਸ਼ਹਿਰ ਹੀ ਇਹਨੂੰ ਹੀ ਅੱਗ ਲੱਗੀ ਹੋਈ। it is fragile, inherently empty and built on the pillars of lies, or we must all unite to stand against this tyrant। ਇੰਡੀਆ ਅੱਗੋਂ ਉਹਨਾਂ ਨੇ ਮਿਸਟਰ ਐਸ ਸਿੰਘ ਉਹਨਾਂ ਦੀ ਸਪੀਚ ਨੂੰ ਕੋਟ ਕੀਤਾ। ਸੋ ਪਿਕਚਰਸ ਇਸ ਦੀਆਂ ਸਾਡੇ ਵਿਊਜ਼ ਨੇ ਦੇਖ ਲਈਆਂ ਹੋਣਗੇ ਔਰ ਅਸੀਂ ਸਮਝਦੇ ਹਾਂ ਕਿ ਹੁਣ ਆਸਟ੍ਰੇਲੀਆ ਦੇ ਵੀਰ ਭੈਣ ਸਾਡੇ ਤੇ ਮਾਣ ਕਰਦੇ ਨੇ, TV 84 ਤੇ ਖਾਸ ਕਰ, ਔਰ ਅਸੀਂ ਉਹਨਾਂ ਨੂੰ ਵੀ ਡਿਊ ਸਪੇਸ ਵੀ ਤੇ ਕਈ ਵਾਰੀ ਥੋੜਾ ਜਿਹਾ ਜ਼ਿਆਦਾ ਸਪੇਸ ਵੀ ਦੇਣਾ ਸ਼ੁਰੂ ਕੀਤਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਵੀ ਇੱਥੇ ਤਾਂ 30-40 ਸਾਲ ਤੋਂ ਟ੍ਰੇਨਿੰਗ ਹੈ ਪ੍ਰੋਟੈਸਟ ਦੀ, ਦੂਜੇ ਤੀਜੇ, ਪਰ ਜਿਵੇਂ ਆਸਟ੍ਰੇਲੀਅਨ ਸਿੱਖ ਸੰਗਤ ਨੇ ਜਿੱਥੇ ਇੱਕ ਜ਼ਮਾਨੇ 'ਚ ਪ੍ਰੀ 60s ਜਾਂ 70s ਦੇ ਜਿਹੜੇ ਲੋਕ ਆਏ ਉਹਨਾਂ ਦੀ ਬਹੁਤੀ ਦਿਲਚਸਪੀ ਨਹੀਂ ਸੀ, ਪਰ 84 ਤੋਂ ਬਾਅਦ ਸਾਡੇ ਵੀਰ ਜਿਵੇਂ ਅਜੀਤ ਸਿੰਘ ਉੱਥੇ ਨੇ ਜਾਂ ਤਰਲੋਕ ਸਿੰਘ ਸਿਡਨੀ 'ਚ ਸਨ, ਫੈਡਰੇਸ਼ਨ ਬਣੀ, ਐਕਟੀਵਿਟੀ ਕਾਫੀ ਸੀ ਔਰ ਉੱਥੇ ਹੀ ਫਿਰ ਜਿਹੜਾ
ਕੌਮੀ ਆਵਾਜ਼ ਔਰ ਦੂਸਰੇ ਰੇਡੀਓ ਪ੍ਰੋਗਰਾਮ ਵੀ ਚੱਲਦੇ ਰਹੇ, ਐਕਟੀਵਿਟੀ ਤਾਂ ਇਸ ਕਿਸਮ ਦੀ ਰਹੀ। ਬਿਲਕੁਲ। ਪਰ ਜਿਹੜੀ ਹੁਣ ਸਰਜ ਹੈ, ਜਿਸ ਅੰਦਾਜ਼ ਦੇ ਵਿੱਚ ਯੰਗਰ ਜਿਹੜੇ ਸਾਡੇ ਹਜ਼ਾਰਾਂ ਦੀ ਗਿਣਤੀ 'ਚ ਸਟੂਡੈਂਟਸ ਆਏ ਨੇ, ਹੁਣ ਅਸੀਂ ਉਹ ਧਮਕ, ਉਹ ਮੈਲਬਰਨ ਹੋਏ, ਸਿਡਨੀ ਹੋਏ ਜਾਂ ਈਵਨ ਪਰਥ ਦੇ ਵਿੱਚ, ਉਸ ਤੋਂ ਪਹਿਲਾਂ ਕਿਉਂਕਿ ਐਡੀਲੇਡ ਦੇ ਵਿੱਚ ਸਾਡੇ ਵੀਰ ਅਜੀਤ ਸਿੰਘ ਰਹਿੰਦੇ ਨੇ, ਜੀ। ਉੱਥੇ ਵੀ ਐਕਟੀਵਿਟੀ। ਔਰ ਆਸਟ੍ਰੇਲੀਆ ਨੂੰ, ਹਾਲਾਂਕਿ ਅਸੀਂ ਅਮਰੀਕਾ ਨੂੰ ਸਮਝਦੇ ਹਾਂ ਵੀ ਅਮਰੀਕਾ ਬਹੁਤ 3000 ਮੀਲ 'ਚ ਫੈਲਿਆ ਹੋਇਆ, ਔਰ ਹੈ ਵੀ ਹੈ, ਲੇਕਿਨ ਜੇ ਤੁਸੀਂ ਆਸਟ੍ਰੇਲੀਆ 'ਚ ਦੇਖੋ, ਇੱਥੇ ਤਾਂ ਚਲੋ ਫ੍ਰੀਕੁਐਂਟ ਜਹਾਜ਼ ਸਰਵਿਸ ਦੂਜੇ ਤੀਜੇ, ਉੱਥੇ ਆਸਟ੍ਰੇਲੀਆ ਬਹੁਤ ਵੱਡਾ ਮੁਲਕ ਹੈ ਔਰ ਆਬਾਦੀ ਬਹੁਤ ਥੋੜੀ ਹੈ। ਇਸ ਲਈ ਅਸੀਂ ਜੇ ਅੰਦਾਜ਼ਾ ਲਾਈਏ ਕਿ ਪਰਥ ਤੋਂ ਮੈਲਬਰਨ ਕਿੰਨਾ ਹੈ, ਉਹ ਜੇ ਸਿਡਨੀ ਜਾਣਾ ਹੈ ਕਿੰਨੇ ਘੰਟੇ ਦੀ ਫਲਾਈਟ ਹੈ, ਤੇ ਇਸ ਸਭ ਦੇ ਬਾਵਜੂਦ ਇਸ ਵੇਲੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਆਸਟ੍ਰੇਲੀਆ ਦੀ ਐਵਰੀ ਨੁੱਕ ਐਂਡ ਕਾਰਨਰ ਅਸੀਂ ਆਪਣੇ ਆਪਣੇ ਤਰੀਕੇ ਨਾਲ ਖਾਲਿਸਤਾਨ ਦੀ ਐਕਟੀਵਿਟੀ, ਪੰਥਕ ਚੜ੍ਹਦੀ ਕਲਾ ਦੀ ਐਕਟੀਵਿਟੀ ਦੇਖ ਰਹੇ ਹਾਂ। ਅਸੀਂ ਮੁਬਾਰਕਬਾਦ ਵੀ ਦਿੰਦੇ ਔਰ ਅਸੀਂ ਜੇ ਅੱਜ ਦਿਨ ਸਾਡਾ ਖਾਲਿਸਤਾਨ ਫਰੀडम डे है तो फिर जे नारा ना लाइए उत्थे तो ला ला के आए हैं खालिस्तान जिंदाबाद। जी राज साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿਹੜੇ ਅੱਜ ਦੇ ਇਸ਼ੂ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੀ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।